ਸੈਕਰਾਮੈਂਟੋ ਦੇ ਜਿਹੜੇ ਸਿਟੀ ਦੇ ਅਟਰਨੀ ਆ ਸੁਜ਼ਾਨਾ ਅਲਕਾਲਾ, ਉਹਨਾਂ ਨੇ ਅੱਜ ਫਾਰਮਲੀ ਰਿਸਪੌਂਸ ਕੀਤਾ ਆ ਸੈਕਰਾਮੈਂਟੋ ਕਾਊਂਟੀ ਦੇ ਹੀ ਜਿਹੜੇ ਡਿਸਟ੍ਰਿਕਟ ਅਟਰਨੀ ਥੀਓਨ ਹੋ, ਉਹਨਾਂ ਦੀ ਉਸ ਚਿੱਠੀ ਦਾ, ਜਿਸ ਦੇ ਵਿੱਚ ਥੀਓਨ ਹੋ ਕਹਿ ਰਹੇ ਸੀਗੇ ਵੀ ਮੈਂ ਕ੍ਰਿਮੀਨਲ ਚਾਰਜਿਸ ਉਹ ਲਾਉਂਗਾ ਜਿਹੜੀ ਹੋਮਲੈਸ ਦੀ ਇਨਕੈਂਪਮੈਂਟ ਆ ਨਾਰਥ ਸੈਕਰਾਮੈਂਟੋ ਦੇ ਵਿੱਚ, ਉਸ ਦੇ ਉੱਤੇ ਜਿਹੜੀ ਸੈਲਫ ਗਵਰਨਿੰਗ ਚੱਲ ਰਹੀ ਆ ਉਸ ਨੂੰ ਲੈ ਕੇ। ਇਸ ਇਨਕੈਂਪਮੈਂਟ, ਜਿਸ ਦਾ ਨਾਮ ਕੈਂਪ ਰੈਜ਼ੋਲੂਸ਼ਨ ਰੱਖਿਆ ਗਿਆ ਹੈ, ਕੋਲਫੈਕਸ ਸਟਰੀਟ ਸੈਕਰਾਮੈਂਟੋ ਤੇ ਆ। ਸਿਟੀ ਨੇ ਇੱਥੇ ਪਹਿਲਾਂ ਪਲਾਨ ਕੀਤਾ ਸੀਗਾ ਵੀ ਸਲੀਪਿੰਗ ਕੈਬਿਨ ਜਿਹੜੇ ਆ ਇਸ ਸਾਈਡ ਤੇ ਰੱਖੇ ਜਾਣਗੇ, ਪਰ ਇਸ ਆਈਡੀਏ ਨੂੰ ਰੱਦ ਕਰ ਦਿੱਤਾ ਗਿਆ ਕਿਉਂਕਿ ਉੱਥੇ ਜਿਹੜੀ ਮਿੱਟੀ ਆ ਉਸ ਦੇ ਵਿੱਚ ਕੰਟੈਮੀਨੇਸ਼ਨ ਸੀਗੀ, ਕਿਉਂਕਿ ਪਹਿਲਾਂ ਉੱਥੇ ਵਹੀਕਲ ਮੇਨਟੇਨੈਂਸ ਯਾਰਡ ਸੀਗਾ, ਗੱਡੀਆਂ ਦਾ ਕੰਮ ਉੱਥੇ ਕੀਤਾ ਜਾਂਦਾ ਸੀਗਾ। ਫਿਰ ਏਰੀਆ ਅਪਰੂਵ ਕੀਤਾ ਗਿਆ ਜਿਹੜਾ ਸੇਫ ਪਾਰਕਿੰਗ ਸਾਈਟ ਆ, ਤੇ ਕਹਿੰਦੇ ਵੀ ਉਹ ਸੈਲਫ ਗਵਰਨਡ ਹੋਣਾ ਸੀਗਾ, ਕੌਂਸਲ ਨੇ ਆਪਣਾ ਜਿਹੜਾ ਆ ਉੱਥੋਂ ਦੇ ਰੈਜ਼ੀਡੈਂਟਸ ਦੇ ਦੁਆਰਾ। ਥੀਓਨ ਹੋ ਨੇ ਚਿੱਠੀ ਲਿਖੀ ਫਿਰ ਸੈਕਰਾਮੈਂਟੋ ਸਿਟੀ ਦੇ ਅਟਰਨੀਜ਼ ਨੂੰ, ਤੇ ਉਹਨਾਂ ਨੇ ਕਿਹਾ ਵੀ ਸਿਟੀ ਨੇ ਸੇਫਟੀ ਵਾਇਲੇਸ਼ਨ ਇਸ ਸਾਈਟ ਨੂੰ ਲੈ ਕੇ ਇਗਨੋਰ ਕੀਤੀਆਂ ਹੈਗੀਆਂ ਆ, ਤੇ ਉਹਨਾਂ ਨੇ ਕਿਹਾ ਵੀ ਉਹਨਾਂ ਨੂੰ ਇਹ ਐਗਰੀ ਨਹੀਂ ਸੀ ਕਰਨਾ ਚਾਹੀਦਾ ਜਿਹੜੇ ਲੋਕ ਹੋਮਲੈਸਨੈਸ ਐਕਸਪੀਰੀਅੰਸ ਕਰ ਰਹੇ ਆ, ਵੀ ਉਹ ਐਕਸਪੋਜ਼ ਹੋਣੇ ਸੀਗੇ ਟਾਕਸਿਕ ਕੈਮੀਕਲਸ ਨੂੰ ਲੈ ਕੇ। ਜਿਹੜੇ ਹੁਣ ਸਿਟੀ ਨੇ ਜਿਹੜਾ ਇਸ ਦਾ ਜਿਹੜਾ ਉਹ ਜਵਾਬ ਦਿੱਤਾ ਆ, ਉਹ ਕਹਿੰਦੇ ਵੀ ਜਿਹੜੇ ਥੀਓਨ ਹੋ ਆ ਉਹ ਕੁਛ ਨਹੀਂ ਕਰ ਰਹੇ, ਇਸ ਤੋਂ ਇਲਾਵਾ ਵੀ ਉਹ ਸਿਰਫ ਜਿਹੜੇ ਸਿਟੀ ਇੰਪਲੋਈਜ਼ ਆ ਉਹਨਾਂ ਨੂੰ ਡਿਸਟਰੈਕਟ ਕਰ ਰਹੇ ਆ ਆਪਣੀਆਂ ਜੌਬਸ ਕਰਨ ਨੂੰ ਜਿਹੜਾ ਉਹ ਲੈ ਕੇ। ਥੀਓਨ ਹੋ ਨੇ ਪਹਿਲਾਂ ਵੀ ਜਿਹੜੀ ਕੈਲੀਫੋਰਨੀਆ ਦੀ ਜਿਹੜੀ ਕੈਪੀਟਲ ਆ ਸੈਕਰਾਮੈਂਟੋ ਸਿਟੀ ਆ, ਉਸ ਦੇ ਉੱਤੇ ਕ੍ਰਿਮੀਨਲ ਚਾਰਜਿਸ ਲਾਉਣ ਦੇ ਲਈ, ਇਨਫੈਕਟ ਇੱਕ ਟਾਈਮ ਦੇ ਉੱਤੇ ਉਹਨਾਂ ਨੇ ਚਾਰਜਿਸ ਦੀ ਅਨਾਊਂਸਮੈਂਟ ਵੀ ਜਿਹੜੀ ਉਹ ਕਰ ਦਿੱਤੀ ਸੀਗੀ। ਸੋ ਹੁਣ ਵੁੱਡ ਦੀ ਜਿਹੜੀ ਚਿੱਠੀ ਆ ਉਹ ਇਹ ਸੁਜੈਸਟ ਕਰ ਰਹੀ ਆ ਵੀ ਜਿਹੜੇ ਥੀਓਨ ਹੋ ਆ ਉਹ ਜਾਣ ਬੁੱਝ ਕੇ ਲੀਗਲ ਥ੍ਰੈਟ ਕਰ ਰਹੇ ਆ, ਤੇ ਉਹ ਕਹਿੰਦੇ ਵੀ ਇਹ ਜਿਹੜੇ ਥ੍ਰੈਟਸ ਆ ਇਹ ਪੋਲੀਟੀਕਲ ਸਿਆਸੀ ਜਿਹੜੇ ਇਸ ਦੇ ਵਿੱਚ ਹੋ ਸਕਦੇ ਆ, ਕਿਉਂਕਿ ਉਹਨਾਂ ਦੀ ਤੇ ਜਿਹੜੀ ਸਟਾਈਨਬਰਗ ਦੋਨੋਂ ਹੀ ਸੋਚ ਰਹੇ ਆ ਵੀ ਕੈਲੀਫੋਰਨੀਆ ਦੇ ਅਟਰਨੀ ਜਨਰਲ ਦੇ ਲਈ ਇਵੈਂਚੁਅਲੀ ਕੈਂਪੇਨ ਕਰ ਸਕਦੇ ਆ। ਸੋ ਆਪੋ ਆਪਣੇ ਸਿਆਸੀ ਕੱਦ ਨੂੰ ਉੱਚਾ ਕਰਨ ਦੀ ਜਿਹੜੀ ਕਵਾਇਦ ਆ ਉਹ ਸੈਕਰਾਮੈਂਟੋ ਦੇ ਵਿੱਚ ਅਟਰਨੀਜ਼ ਦੇ ਦਰਮਿਆਨ, ਉੱਥੋਂ ਦੇ ਅਟਰਨੀ ਜਨਰਲ ਤੇ ਸਿਟੀ ਦੇ ਜਿਹੜੇ ਮੇਅਰ ਆ ਉਹਨਾਂ ਦਰਮਿਆਨ ਸਿੰਘ ਫਸ ਕੇ ਨਜ਼ਰ ਆ ਰਹੀ ਆ। ਜੀ, ਅਗਲੀ ਖਬਰ ਜਿਹੜੀ ਹੈ ਮੰਡੇਰਾ ਕਾਊਂਟੀ ਤੋਂ ਆ ਰਹੀ ਹੈ। ਮੰਡੇਰਾ ਦੇ ਵਿੱਚ ਇੱਕ 19 ਸਾਲਾ ਜਿਹੜੀ ਕੁੜੀ ਦੀ ਲਾਸ਼ ਮਿਲੀ ਹੈ, ਮਿਲਾਨੀ ਸਟੀਫਨੀ ਰਿਓਜ਼ ਇਹਦਾ ਨਾਮ ਦੱਸਿਆ ਗਿਆ, ਤੇ ਇਹ ਪਿਛਲੇ ਦਿਨੀ ਲਾਪਤਾ ਹੋ ਗਈ ਸੀ। ਇਸ ਪੂਰੀ ਘਟਨਾ ਦੇ ਵਿੱਚ ਮੰਦਭਾਗੀ ਜਿਹੜੀ ਗੱਲ ਇਹ ਹੈ ਕਿ ਇਹ ਕੁੜੀ ਉਸ ਦਿਨ ਲਾਪਤਾ ਹੁੰਦੀ ਹੈ ਜਿਸ ਦਿਨ ਇਹਦਾ 20ਵਾਂ ਜਨਮ ਦਿਨ ਸੀਗਾ। ਉਸ ਦੀ ਜਿਹੜੀ ਮਾਂ ਉਹ ਪੁਲਿਸ ਕੋਲੇ ਰਿਪੋਰਟ ਲਿਖਾਉਂਦੀ ਹੈ ਕਿ ਉਹਦੀ ਬੱਚੀ ਫਰਾਈਡੇ ਨੂੰ ਘਰੋਂ ਗਈ ਸੀ, ਪਰ ਉਹ ਘਰੇ ਨਹੀਂ ਮੁੜੀ, ਤੇ ਉਸ ਤੋਂ ਬਾਅਦ ਉਹਦੀ ਭਾਲ ਕੀਤੀ ਜਾਂਦੀ ਹੈ। ਮੰਡੇਰਾ ਦੇ ਵਿੱਚ ਇੱਕ ਬਾਗ ਦੇ ਵਿੱਚ ਇਸ ਦੀ ਲਾਸ਼ ਮਿਲਦੀ ਹੈ, ਤੇ ਉਸ ਤੋਂ ਬਾਅਦ ਜਿਹੜੇ ਮੰਡੇਰਾ ਕਾਊਂਟੀ ਸ਼ੈਰਿਫ ਡਿਪਾਰਟਮੈਂਟ ਹੈ ਉਹ ਪ੍ਰੈਸ ਕਾਨਫਰੰਸ ਕਰਦਾ ਤੇ ਇਸ ਘਟਨਾ ਦੇ ਬਾਰੇ ਜਾਣਕਾਰੀਆਂ ਦਿੰਦਾ। ਉਹ ਕਹਿੰਦੇ ਕਿ ਸਾਨੂੰ ਜਦੋਂ ਪਤਾ ਲੱਗਿਆ ਸੀਗਾ ਕਿ ਇੱਕ ਲੜਕੀ ਦੀ ਭਾਲ ਕੀਤੀ ਜਾ ਰਹੀ ਹੈ, ਬੱਚੀ ਦੀ ਭਾਲ ਕੀਤੀ ਜਾ ਰਹੀ ਹੈ, ਤਾਂ ਉਦੋਂ ਸਾਨੂੰ ਇੱਕ ਕਾਲ ਆਈ ਸੀ, ਜਿਸ ਤੋਂ ਬਾਅਦ ਇਸ ਬੱਚੀ ਦੇ ਜਿਹੜੇ ਰਿਮੇਨਸ ਆ, ਡੈਡ ਬੋਡੀ ਆ, ਉਹਦੇ ਮਿਲਣ ਬਾਰੇ ਪਤਾ ਲੱਗਿਆ ਸੀ। ਜਦੋਂ ਜਾਂਚ ਕੀਤੀ ਗਈ ਤਾਂ ਇਹ ਬਿਲਕੁਲ ਉਹੀ ਬੱਚੀ ਦੀ ਲਾਸ਼ ਸੀ, ਬੋਡੀ ਸੀ, ਜਿਹੜੀ ਪਿਛਲੇ ਕਈ ਦਿਨਾਂ ਤੋਂ ਲਾਪਤਾ ਦੱਸੀ ਗਈ ਸੀ। ਹੁਣ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਉਹਦੇ ਇੱਕ ਐਕਸ ਬॉयਫ੍ਰੈਂਡ, ਸਾਬਕਾ ਪ੍ਰੇਮੀ ਨੂੰ ਗ੍ਰਿਫਤਾਰ ਕਰਨ ਦੀ ਜਿਹੜੀ ਗੱਲ ਕਹੀ ਹੈ। ਨਾਲ ਹੀ ਪੁਲਿਸ ਨੇ ਕਿਹਾ ਕਿ ਇਸ ਮਾਮਲੇ ਦੇ ਵਿੱਚ ਜਦੋਂ ਤਹਿਕੀਕਾਤ ਕੀਤੀ ਗਈ ਤਾਂ 2 ਹੋਰ ਨੌਜਵਾਨਾਂ ਦੀ ਭਾਲ ਕੀਤੀ ਜਾ ਰਹੀ ਹੈ, ਜਿਨ੍ਹਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਜਾਂ ਇਸ ਵਾਰਦਾਤ ਨੂੰ ਅੰਜਾਮ ਦੇਣ ਵੇਲੇ ਉਹ ਸਹਿ ਦੋਸ਼ੀ ਸਨ, ਮਤਲਬ ਕਿ ਕ੍ਰਾਈਮ ਪਾਰਟਨਰ ਕਹਿ ਸਕਦੇ ਹਾਂ, ਜਾਂ ਇਹ ਕਹਿ ਸਕਦੇ ਹਾਂ ਕਿ ਉਹਨਾਂ ਨੇ ਕਿਸੇ ਤਰ੍ਹਾਂ ਦੀ ਭੂਮਿਕਾ ਨਿਭਾਈ ਇਸ ਕੁੜੀ ਦੀ ਮੌਤ ਦੇ ਮਾਮਲੇ ਦੇ ਵਿੱਚ। ਹੁਣ ਜਿਹੜੇ ਮੰਡੇਰਾ ਕਾਊਂਟੀ ਸ਼ੈਰਿਫ ਨੇ ਟਾਇਸਨ ਪੋਗ, ਉਹਨਾਂ ਨੇ ਨਿਊਜ਼ ਕਾਨਫਰੰਸ ਦੇ ਵਿੱਚ ਇੱਕ ਹੋਰ ਗੱਲ ਕਹੀ ਹੈ ਕਿ ਫੈਮਿਲੀ ਜਿਹੜੀ ਹੈ ਮਿਲਾਨੀ ਦੀ, ਅਸੀਂ ਉਹਦੇ ਨਾਲ ਦੁੱਖ ਆਪਣਾ ਸਾਂਝਾ ਕਰਦੇ ਹਾਂ, ਸਾਨੂੰ ਉਹਨਾਂ ਦੇ ਲੋਸ ਤੇ ਬੜਾ ਦੁੱਖ ਹੋ ਰਿਹਾ। ਤੇ ਨਾਲ ਹੀ ਉਹ ਕਹਿੰਦੇ ਨੇ ਕਿ ਕੁਝ ਹੋਰ ਅਹਿਮ ਕੜੀਆਂ ਜਿਹੜੀਆਂ ਇਸ ਕੇਸ ਦੇ ਨਾਲ ਜੁੜਦੀਆਂ ਨੇ, ਉਹ ਉਹਨਾਂ ਤੇ ਅਸੀਂ ਜਿਹੜੀ ਆ ਤਹਿਕੀਕਾਤ ਉਹ ਜਾਰੀ ਰੱਖੀ ਹੋਈ ਆ। ਇੱਕ ਉਹਨਾਂ ਨੇ ਆਪਣੀ ਨਿਊਜ਼ ਕਾਨਫਰੰਸ ਦੇ ਵਿੱਚ ਇੱਕ ਹੋਰ ਗੱਲ ਨੂੰ ਛੋਇਆ ਕਿ ਇਹ ਬੱਚੀ ਜਦੋਂ ਲਾਪਤਾ ਹੁੰਦੀ ਹੈ 19 ਸਾਲਾਂ ਦੀ, ਤਾਂ ਉਦੋਂ ਕੁਛ ਇਹਦੇ ਜਿਹੜੇ ਫੋਨ ਕਾਲਸ ਨੇ ਉਹ ਐਕਸਚੇਂਜ ਹੋਈਆਂ ਨੇ ਕੁਝ ਹੋਰ ਫਰੈਂਡਸ ਦੇ ਨਾਲ। ਤਾਂ ਅਸੀਂ ਉਹਨਾਂ ਤੋਂ ਵੀ ਪੁੱਛ ਪੜਤਾਲ ਜਿਹੜੀ ਉਹ ਕਰ ਰਹੇ ਹਾਂ ਕਿ ਕੀ ਉਹਨਾਂ ਦੀ ਵੀ ਇਹਦੇ ਵਿੱਚ ਸ਼ਮੂਲੀਅਤ ਹੈ ਜਾਂ ਨਹੀਂ।